असलामुअलैकुम दोस्तों, क्या हाल चाल है जी। ਇਹ ਦੇਖ ਲਓ ਜੀ, ਟੈਂਕੀ ਦਾ ਢੱਕਣ ਜਿਹੜੀ ਇਹਦੇ ਵਿੱਚ ਰਬੜ ਆ ਉਹ ਟੁੱਟ ਕੇ ਇਹਦੇ ਵਿੱਚ ਡਿੱਗ ਗਈ, ਜਿਹਦੀ ਵਜ੍ਹਾ ਤੋਂ ਟਰੈਕਟਰ 에ਅਰ ਲਾਕ ਹੋਇਆ। ਤੇ ਫਿਰ ਅਸੀਂ ਟੈਂਕੀ ਦੀ ਸਫਾਈ ਕੀਤੀ, ਉਹ ਲਿਫਟੀ ਪੰਪ ਦੇ ਕੋਲੋਂ ਸਫਾਈ ਕੀਤੀ ਤੇ ਬਾਅਦ ਸਾਨੂੰ ਪਤਾ ਲੱਗਾ ਜੀ ਆ ਰਬੜ ਵਿੱਚ ਡਿੱਗੀ ਆ। ਤੇ ਅੱਜ ਅਸੀਂ ਇਹਦਾ ਮੁਤਬਾਦਲ ਕੋਈ ਜੋੜ ਹੋਰ ਲੱਭਣ ਲੱਗੇ ਆ, ਇਹਦਾ ਕੀ ਹੱਲ ਕਰੀਏ, ਕਿਉਂਕਿ ਇਹ ਮਸਲੇ ਬਹੁਤ ਸਾਰੇ ਭਰਾਵਾਂ ਨਾਲ ਪੇਸ਼ ਆ ਰਹੇ ਆ। ਇਹ ਰਬੜ ਟੁੱਟ ਕੇ ਵਿੱਚ ਡਿੱਗਣ ਵਾਲਾ, ਜਿਹਦੇ 'ਤੇ ਕੰਪਨੀ ਨੂੰ ਗੌਰ ਕਰਨਾ ਚਾਹੀਦਾ ਵਾ। ਤੇ ਇਹ ਤੁਸੀਂ ਦੇਖ ਲਓ, ਇਹ ਰਬੜ ਆ ਜਿਹੜੀ ਟੁੱਟੀ ਹੋਈ ਹੈ, ਇਹ ਦੇਖ ਲਓ ਇਸ ਤਰ੍ਹਾਂ। ਤੇ ਇਹਦਾ ਕੋਈ ਮੁਤਬਾਦਲ ਚੰਗਾ ਹੀ ਆਪਾਂ ਕਰਾਂਗੇ, ਦੇਖ ਲਓ। ਤੇ ਇਹ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ ਕੀ ਇਹਦਾ ਅਸੀਂ ਜੋੜ ਕਰਦੇ ਹਾਂ। ਕੋਈ ਮੋਚੀ ਕੋਲੋਂ ਜਾ ਕੇ ਕੋਈ ਸਪੈਸ਼ਲ ਜੀ ਚੀਜ਼ ਬਣਾਉਂਦੇ ਹਾਂ ਜਿਹੜੀ ਟੁੱਟ ਕੇ ਡੀਜ਼ਲ ਲੱਗਣ ਨਾਲ ਖ਼ਰਾਬ ਨਾ ਹੋਵੇ, ਉਹ ਟੁੱਟ ਕੇ ਵਿੱਚ ਨਾ ਡਿੱਗੇ ਟੈਂਕੀ ਦੇ, ਤਾਂ ਕਿ ਜਿਹੜਾ 에ਅਰ ਲਾਕ ਵਾਲਾ ਮਸਲਾ ਉਹ ਵੀ ਨਾ ਹੋਵੇ ਔਰ ਟੈਂਕੀ ਭਰੀ ਤੇ ਡੀਜ਼ਲ ਵੀ ਬਾਹਰ ਨਾ ਡੁੱਲੇ। ਤੇ ਸਾਡੀਆਂ ਕੰਪਨੀਆਂ ਨੂੰ ਇਹ 'ਤੇ ਜ਼ਰੂਰ ਗੌਰ ਕਰਨਾ ਚਾਹੀਦਾ ਵਾ ਕਿ ਇਹਦਾ ਕੋਈ ਪ੍ਰੋਪਰ ਹੱਲ ਕਰਨ। ਇਹ ਦੇਖ ਲਓ ਰਬੜ, ਇਹ ਹੁਣ ਇੰਨੀ ਰਬੜ ਜਿਹੜੀ ਆ ਵਿੱਚ ਡਿੱਗ ਗਈ ਟੈਂਕੀ ਦੇ, ਉਹ ਜਿਹਨੇ ਟਰੈਕਟਰ ਨੂੰ 에ਅਰ ਲਾਕ ਵੀ ਕੀਤਾ ਉਹ ਡਿੱਗ ਇਹ ਵੀ ਜਾਣੀ ਸੀ ਵਿੱਚ ਹੀ, ਅਗਰ ਅਸੀਂ ਇਹਨੂੰ ਨਾ ਕੱਢਦੇ ਜਾਂ ਨਾ ਇਹ 'ਤੇ ਗੌਰ ਕਰਦੇ। ਮਜ਼ੀਦ ਵੀਡੀਓ ਨੂੰ ਅੱਗੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਦੋਸਤੋ। ਆਹ ਦੇਖ ਲਓ ਜੀ, ਅਸੀਂ ਹੁਣ ਮੋਚੀ ਕੋਲੋਂ ਇਹ ਕਟਵਾ ਕੇ ਇੱਕ ਰਬੜ ਜੀ ਤਰ੍ਹਾਂ ਦਾ ਇੱਕ ਹੈ ਹੋਰ ਚੀਜ਼ ਆ, ਇਹ ਖ਼ਰਾਬ ਨਹੀਂ ਹੁੰਦੀ, ਫੋਮ ਤਰ੍ਹਾਂ ਦੀ ਸ਼ੀਟ ਆ, ਜਿਹਨੂੰ ਇਹਦੇ ਵਿੱਚ ਫਿੱਟ ਕਰਾਂਗੇ ਤਾਂ ਕਿ ਇਹ ਮੁਕੰਮਲ ਜਾਨ ਛੁੱਟ ਜਾਵੇ। ਇਹ ਤੋਂ ਸਾਡੀ ਇਸ ਦਲਾਲਤ ਤੋਂ ਜਾਨ ਛੁੱਟੇਗੀ ਤਾਂ ਕਿ ਮੁੜ ਕੇ ਵੀ ਇਹ ਮਸਲਾ ਨਹੀਂ ਬਣੇਗਾ, ਨਾ ਵਿੱਚ ਡਿੱਗੇਗੀ ਟੁੱਟ ਕੇ, ਇਹਦਾ ਟੈਨਸ਼ਨ ਹੋਏਗੀ, ਨਾ ਟਰੈਕਟਰ 에ਅਰ ਲਾਕ ਹੀ ਹੋਏਗਾ ਔਰ ਨਾ ਹੀ ਡੀਜ਼ਲ ਡੁੱਲੇਗਾ। ਤੇ ਮੇਰਾ ਸਾਰੇ ਦੋਸਤਾਂ ਨੂੰ ਇਹੀ ਮਸ਼ਵਰਾ ਕਿ ਇੱਦਾਂ ਦੀ ਰਬੜ ਹੀ ਬਣਾ ਕੇ ਵਿੱਚ ਲਾਓ, ਤਾਂ ਕਿ ਢੱਕਣ ਢੁੱਕਣ ਬਦਲਣ ਨਾਲੋਂ ਤਾਂ ਕਿ ਬੰਦੇ ਦੀ ਜਾਨ ਛੁੱਟੇ 에ਅਰ ਲਾਕ ਵਾਲੇ ਸਿਸਟਮ ਤੋਂ। ਬੰਦਾ ਨਹੀਂ ਤਾਂ ਨਾਲੀਆਂ ਦੇ ਵਿੱਚ ਰਹਿ ਜਾਂਦਾ ਕੋਈ ਨਾ ਕੋਈ ਕਚਰਾ, ਤੇ ਬੰਦਾ ਪਰੇਸ਼ਾਨ ਹੁੰਦਾ ਕਿ ਮਸਲਾ ਕਿੱਥੇ ਆ ਗਿਆ। ਇਹ ਬਹੁਤ ਜ਼ਰੂਰੀ ਆ ਤੇ ਸਾਡੀਆਂ ਕੰਪਨੀਆਂ ਨੇ ਇੱਥੇ ਗੌਰ ਕੋਈ ਨਹੀਂ ਕਰਨਾ। ਉਹ ਤਾਂ ਭਾਈ ਆਏ ਦਿਨ ਕੀਮਤਾਂ ਵਧਾਈ ਜਾਂਦੀਆਂ ਵਾ ਤੇ ਕੁਆਲਿਟੀ ਲੋਅ ਕਰੀ ਜਾਂਦੀਆਂ ਵਾ। ਉਹਨਾਂ ਨੂੰ ਇਸ ਗੱਲ ਨਾਲ ਕੋਈ ਨਹੀਂ ਕਿ ਸਾਡੇ ਕਿਸਾਨ ਇਹ ਤੋਂ ਪਰੇਸ਼ਾਨ ਹੋਣਗੇ ਜਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਜਾਂ ਇਹਦਾ ਕੋਈ ਅਸੀਂ ਚੰਗਾ ਹੱਲ ਕਰੀਏ। ਉਹਨਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੇ ਟਰੈਕਟਰ 에ਅਰ ਲਾਕ ਹੋਣ ਨਾਲ ਟਰੈਕਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਤੇ ਇਹਨੂੰ ਲਿਹਾਜ਼ਾ ਬਚਾਓ। ਜਾਂ ਰਬੜ ਕੱਢ ਕੇ ਸਿੱਟ ਦਿਓ ਤੇ ਜਾਂ ਇਹਦੀ ਜਗ੍ਹਾ 'ਤੇ ਕੋਈ ਜਿੱਦਾਂ ਦੀ ਅਸੀਂ ਰਬੜ ਬਣਾ ਰਹੇ ਹਾਂ ਇੱਦਾਂ ਦੀ ਰਬੜ ਬਣਾ ਕੇ ਇਹਦੇ ਵਿੱਚ ਇਹਦੇ ਫਿੱਟ ਕਰੋ। ਇਹ ਦੇਖ ਲਓ, ਇਹ ਰਬੜ ਜਾਂ ਫੋਮ ਜਿਹੀ ਤਰ੍ਹਾਂ ਦੇ, ਇਹ ਖ਼ਰਾਬ ਨਹੀਂ ਹੋਏਗਾ, ਉਹਦੇ ਵਿੱਚ ਵੀ ਨਹੀਂ ਡਿੱਗੇਗਾ, ਟੁੱਟੇਗਾ ਵੀ ਨਹੀਂ ਔਰ ਡੀਜ਼ਲ ਵੀ ਨਹੀਂ ਡੁੱਲੇਗਾ ਔਰ ਇਹਦੀ ਮੁਸਤਕਿਲ ਜਾਨ ਛੁੱਟ ਜਾਏਗੀ 에ਅਰ ਲਾਕ ਵਾਲੇ ਸਿਸਟਮ ਤੋਂ। ਤੇ ਸਾਰੇ ਦੋਸਤ ਭਰਾ ਇੱਦਾਂ ਦੀ ਰਬੜ ਹੀ ਬਣਾ ਕੇ ਲਾਓ। ਤੇ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਮਿਹਰਬਾਨੀ। ਤੁਹਾਨੂੰ ਇੱਦਾਂ ਦੀ ਵੀਡੀਓ ਮੇਰੇ ਚੈਨਲ 'ਤੇ ਮਿਲਦੀਆਂ ਰਹਿਣਗੀਆਂ। ਦੁਆਵਾਂ 'ਚ ਯਾਦ ਰੱਖਿਓ ਔਰ ਇਹ ਵੀਡੀਓ ਸ਼ੇਅਰ ਵੀ ਕਰਿਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹਦਾ ਫਾਇਦਾ ਪਹੁੰਚ ਸਕੇ। ਇਹ ਦੇਖ ਲਓ, ਇਹ ਰਬੜ ਜਿਹਾ ਫੋਮ ਜਿਹਾ, ਇਹ ਫਿੱਟ ਕਰ ਦਿੱਤੀ ਹੈ ਜੀ, ਦੇਖ ਲਓ। ਜ਼ਬਰਦਸਤ ਹੋ ਗਿਆ ਜੀ, ਦੇਖ ਲਓ। ਇਹ ਹੁਣ ਡੀਜ਼ਲ ਨਹੀਂ ਡੁੱਲੇਗਾ ਇਨਸ਼ਾਅੱਲਾ। ਅੱਲਾ ਹਾਫਿਜ਼।